अस्सलामुअलैकुम, मैं तुहाडा अपना सईद इरफान हसनी ते तुसीं वेख रहे हो पंजाबी लहर यूट्यूब चैनल। पंजाबी लहर उत्ते पंजाबी दीयां खबरां लैके तुहाडी खिदमत विच हाज़र। सब तो पहले खास खबरां। भारत ਵੱਲੋਂ एक वारी फिर LOC ਅਤੇ वर्किंग बाउंड्री की खिलाफवर्जी की गई है। लॉकडाउन के मुतलक समरी वज़ीर आज़म ਨੂੰ इरसाल कर दी गई है ਅਤੇ वज़ीर आज़म लॉकडाउन के मुतलक मजीद फैसले करनगे। पूरी दुनिया में मसीही आबादी अज ईस्टर का त्यौहार मना रही है। इस तो इलावा कोरोना वायरस के मुतलक सिंध, पंजाब, बलोचिस्तान, खैबर पख्तूनख्वा ਅਤੇ पूरी दुनिया तो खबरां की सांझ करांगे। ਤੁਸੀਂ ਸੁਣੀਆਂ ਖਾਸ ਖਬਰਾਂ ਤੇ ਹੁਣ ਖਬਰਾਂ ਦੀ ਤਫਸੀਲ ਦੀ ਸਾਂਝ ਤੁਹਾਡੇ ਨਾਲ ਕਰਦੇ ਹਾਂ। ਜਿਹਨੋਂ ਤੇ ਮਿੱਤਰੋ, ਭਾਰਤ ਵੱਲੋਂ ਪਾਕਿਸਤਾਨ ਵਾਲੇ ਪਾਸੇ ਭਾਰੀ ਹਥਿਆਰਾਂ ਨਾਲ ਫਾਇਰਿੰਗ ਤੇ ਗੋਲਾਬਾਰੀ ਕੀਤੀ ਗਈ ਹੈ। LOC ਅਤੇ ਵਰਕਿੰਗ ਬਾਉਂਡਰੀ ਦੀ ਖਿਲਾਫਵਰਜੀ ਕੀਤੀ ਗਈ। ਭਾਰਤ ਵੱਲੋਂ ਚਰੀਕੋਟ ਅਤੇ ਸ਼ਕਰਗੜ੍ਹ ਵਾਲੇ ਪਾਸੇ ਫਾਇਰਿੰਗ ਕੀਤੀ ਗਈ ਤੇ ਸ਼ਹਿਰੀ ਆਬਾਦੀ ਨੂੰ ਨਿਸ਼ਾਨਾ ਬਣਾਇਆ ਗਿਆ। DG ISPR ਨੇ ਮੀਡੀਆ ਦੇ ਨਾਲ ਗੱਲਬਾਤ ਦੀ ਸਾਂਝ ਕਰਦਿਆਂ ਹੋਇਆਂ ਦੱਸਿਆ ਕਿ ਭਾਰਤ ਵੱਲੋਂ ਹੋਣ ਵਾਲੀ ਗੋਲਾਬਾਰੀ ਅਤੇ ਫਾਇਰਿੰਗ ਦੇ ਨਤੀਜੇ ਵਿੱਚ 57 ਸਾਲਾ ਇੱਕ ਸ਼ਹਿਰੀ ਸ਼ਦੀਦ ਜ਼ਖਮੀ ਹੋ ਕੇ ਹਸਪਤਾਲ ਪਹੁੰਚ ਗਿਆ। ਪਾਕਿਸਤਾਨ ਵੱਲੋਂ ਇਸ ਹੋਣ ਵਾਲੀ ਫਾਇਰਿੰਗ ਅਤੇ ਗੋਲਾਬਾਰੀ ਦੀ ਸ਼ਦੀਦ ਮੁਜ਼ੰਮਤ ਕੀਤੀ ਗਈ ਹੈ। ਸੱਜਣੋ ਤੇ ਮਿੱਤਰੋ, ਵਰਲਡ ਬੈਂਕ ਨੇ ਇੱਕ ਨਵੀਂ ਰਿਪੋਰਟ ਜਾਰੀ ਕਰ ਦਿੱਤੀ ਹੈ। ਜਨੂਬੀ ਏਸ਼ੀਆ ਦੇ ਮੁਤਲਕ ਜਾਰੀ ਕੀਤੀ ਜਾਣ ਵਾਲੀ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਣ ਵਾਲੇ ਅਗਲੇ ਮੁਲਕਾਂ ਵਿੱਚੋਂ ਪਾਕਿਸਤਾਨ ਤੇ ਭਾਰਤ ਵੀ ਹੋ ਸਕਦੇ ਨੇ। ਵਰਲਡ ਬੈਂਕ ਦਾ ਕਹਿਣਾ ਹੈ ਕਿ ਇਸ ਵੇਲੇ ਜਨੂਬੀ ਏਸ਼ੀਆ ਵਿੱਚ ਗੁਜ਼ਰੇ ਹੋਏ 40 ਸਾਲਾਂ ਤੋਂ ਜ਼ਿਆਦਾ ਬੁਰੀ ਸੂਰਤ-ਏ-ਹਾਲ ਮਾਸ਼ੀ ਤੌਰ ਤੇ ਵੇਖਣ ਨੂੰ ਮਿਲ ਰਹੀ ਹੈ। ਵਰਲਡ ਬੈਂਕ ਦਾ ਕਹਿਣਾ ਸੀ ਕਿ ਇਸ ਹਵਾਲੇ ਨਾਲ ਦੋਵਾਂ ਮੁਲਕਾਂ ਨੂੰ ਚਾਹੀਦਾ ਹੈ ਕਿ ਖਸੂਸੀ ਇਕਦਾਮਾਤ ਕਰਨ ਤੇ ਕੋਰੋਨਾ ਤੋਂ ਬਚਾਓ ਵਾਸਤੇ ਹਰ ਤਰ੍ਹਾਂ ਦੀਆਂ ਤਦਬੀਰਾਂ ਉੱਤੇ ਅਮਲ ਦਰਾਮਦ ਕੀਤਾ ਜਾਵੇ। ਅਗਰ ਕੋਰੋਨਾ ਦੀ ਗੱਲ ਕਰੀਏ ਤੇ ਸੱਜਣੋ ਤੇ ਮਿੱਤਰੋ, ਇਸ ਵੇਲੇ ਗੁਜ਼ਰੇ ਹੋਏ 24 ਘੰਟਿਆਂ ਦੇ ਦੌਰਾਨ ਮੁਲਕ ਵਿੱਚ 250 ਨਵੇਂ ਕੋਰੋਨਾ ਦੇ ਕੇਸ ਰਜਿਸਟਰਡ ਹੋ ਚੁੱਕੇ ਨੇ ਔਰ ਇਸ ਵੇਲੇ ਮੁਲਕ ਵਿੱਚ 86 ਮੌਤਾਂ ਵਾਕਈ ਹੋ ਚੁੱਕੀਆਂ ਨੇ। ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਇਸ ਵੇਲੇ ਕੋਰੋਨਾ ਦੇ ਮਰੀਜ਼ਾਂ ਦੀ ਸਭ ਤੋਂ ਜ਼ਿਆਦਾ ਤਾਦਾਦ ਪੰਜਾਬ ਵਿੱਚ ਵੇਖਣ ਨੂੰ ਸਾਹਮਣੇ ਆ ਰਹੀ ਹੈ, ਜਿਹੜੀ 2425 ਦੀ ਤਾਦਾਦ ਵਿੱਚ ਕੇਸ ਰਜਿਸਟਰਡ ਹੋ ਚੁੱਕੇ ਨੇ। ਅਗਰ ਸਿੰਧ ਦੀ ਗੱਲ ਕਰੀਏ ਤੇ ਸਿੰਧ ਵਿੱਚ 1318, ਖੈਬਰ ਪਖਤੂਨਖਵਾ ਵਿੱਚ 697, ਬਲੋਚਿਸਤਾਨ ਵਿੱਚ 228, ਗਿਲਗਿਤ ਬਲਤਿਸਤਾਨ ਵਿੱਚ 216 ਅਤੇ ਕਸ਼ਮੀਰ ਵਿੱਚ 35 ਕੇਸ ਰਜਿਸਟਰਡ ਹੋ ਚੁੱਕੇ ਨੇ। ਪਾਕਿਸਤਾਨ ਦੇ ਸਦਰ ਮੁਕਾਮ ਦਾਰੁਲ ਹੁਕੂਮਤ ਇਸਲਾਮਾਬਾਦ ਦੀ ਗੱਲ ਕਰੀਏ ਤੇ ਇਸਲਾਮਾਬਾਦ ਵਿੱਚ ਵੀ ਇਸ ਵੇਲੇ ਵੱਡੀ ਗਿਣਤੀ ਕੋਰੋਨਾ ਦੇ ਮਰੀਜ਼ਾਂ ਦੀ ਸਾਹਮਣੇ ਆ ਚੁੱਕੀ ਹੈ। ਸਿੰਧ ਵਿੱਚ ਲਾਕਡਾਊਨ ਨਰਮ ਕੀਤਾ ਜਾਵੇ, ਹਟਾਇਆ ਜਾਵੇ ਜਾਂ ਖਤਮ ਕੀਤਾ ਜਾਵੇ। ਵਜ਼ੀਰ ਆਲਾ ਸਿੰਧ ਜਨਾਬ ਸੈयद ਮੁਰਾਦ ਅਲੀ ਸ਼ਾਹ ਸਾਹਿਬ ਦੀ ਸਦਾਰਤ ਵਿੱਚ ਅੱਜ ਇਜਲਾਸ ਬੁਲਾ ਲਿਆ ਗਿਆ ਹੈ, ਜਿਹਦੇ ਵਿੱਚ ਫੈਸਲਾ ਕੀਤਾ ਜਾਵੇਗਾ ਕਿ ਸਿੰਧ ਵਿੱਚ ਮਜ਼ੀਦ ਲਾਕਡਾਊਨ ਦੀ ਕੀ ਸੂਰਤ-ਏ-ਹਾਲ ਰੱਖੀ ਜਾਵੇਗੀ। ਲਾਕਡਾਊਨ ਵਧਾਇਆ ਜਾਵੇਗਾ ਜਾਂ ਲਾਕਡਾਊਨ ਖਤਮ ਕੀਤਾ ਜਾਏਗਾ। ਇਸ ਤੋਂ ਪਹਿਲਾਂ ਜਨਾਬ ਸੈयद ਮੁਰਾਦ ਅਲੀ ਸ਼ਾਹ ਸਾਹਿਬ ਨੇ ਮੀਡੀਆ ਦੇ ਨਾਲ ਗੱਲਬਾਤ ਦੀ ਸਾਂਝ ਕਰਦਿਆਂ ਹੋਇਆ ਆਖਿਆ ਕਿ ਕੋਰੋਨਾ ਵਾਇਰਸ ਦੀ ਇਸ ਮੌਜੂਦਾ ਸੂਰਤ-ਏ-ਹਾਲ ਦੇ ਤਹਿਤ ਲਾਕਡਾਊਨ ਕੀਤਾ ਗਿਆ ਸੀ, ਲੇਕਿਨ ਲਾਕਡਾਊਨ ਉੱਤੇ ਪੂਰੀ ਤਰ੍ਹਾਂ ਅਮਲ ਦਰਾਮਦ ਨਹੀਂ ਕੀਤਾ ਗਿਆ, ਜਿਸ ਦੀ ਵਜ੍ਹਾ ਨਾਲ ਮਰੀਜ਼ਾਂ ਦੀ ਇੱਕ ਵੱਡੀ ਗਿਣਤੀ ਵੇਖਣ ਨੂੰ ਸਾਹਮਣੇ ਆਈ। ਵਜ਼ੀਰ ਆਲਾ ਮੁਰਾਦ ਅਲੀ ਸ਼ਾਹ ਸਾਹਿਬ ਦਾ ਕਹਿਣਾ ਹੈ ਕਿ ਪੂਰੇ ਮੁਲਕ ਵਿੱਚ ਲਾਕਡਾਊਨ ਸਖਤ ਕੀਤਾ ਜਾਵੇ ਅਤੇ ਲੋਕਾਂ ਨੂੰ ਘਰਾਂ ਵਿੱਚ ਰੱਖਿਆ ਜਾਏ ਤਾਂ ਕਿ ਕੋਰੋਨਾ ਦੀ ਮਰੀਜ਼ਾਂ ਦੀ ਘੱਟ ਤੋਂ ਘੱਟ ਗਿਣਤੀ ਸਾਹਮਣੇ ਆਵੇ। ਵਜ਼ੀਰ ਆਲਾ ਸਿੰਧ ਜਨਾਬ ਸੈयद ਮੁਰਾਦ ਅਲੀ ਸ਼ਾਹ ਸਾਹਿਬ ਨੇ ਕਰਾਚੀ ਵਿੱਚ 11 ਯੂਨੀਅਨ ਕੌਂਸਲਾਂ ਨੂੰ ਸੀਲ ਕਰ ਦਿੱਤਾ ਹੈ। ਇਨ੍ਹਾਂ ਇਲਾਕਿਆਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਇੱਕ ਵੱਡੀ ਗਿਣਤੀ ਵੇਖਣ ਨੂੰ ਮਿਲ ਰਹੀ ਸੀ। ਡਿਪਟੀ ਕਮਿਸ਼ਨਰ ਕਰਾਚੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ, ਜਿਸ ਦੇ ਤਹਿਤ 11 ਯੂਨੀਅਨ ਕੌਂਸਲਾਂ ਨੂੰ ਮੁਕੰਮਲ ਤੌਰ ਤੇ ਸੀਲ ਕਰ ਦਿੱਤਾ ਗਿਆ ਹੈ ਤੇ ਉਹਨਾਂ ਯੂਨੀਅਨ ਕੌਂਸਲਾਂ ਦੇ ਅੰਦਰ ਹੁਣ ਨਾ ਕੋਈ ਆ ਸਕਦਾ ਹੈ ਤੇ ਨਾ ਹੀ ਉਹਨਾਂ ਤੋਂ ਲੋਕ ਬਾਹਰ ਜਾ ਸਕਦੇ ਨੇ। ਮੁਕੰਮਲ ਤੌਰ ਤੇ ਇਹਨਾਂ ਇਲਾਕਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਗਲੀਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਗੱਲ ਕਰ ਲੈਂਦੇ ਹਾਂ ਪੰਜਾਬ ਤੋਂ ਵੀ ਖਬਰਾਂ ਸ਼ਾਮਲ ਕਰਨੇ ਆ। ਲਾਕਡਾਊਨ ਵਧੇਗਾ ਜਾਂ ਘੱਟ ਹੋਵੇਗਾ? ਵਜ਼ੀਰ ਆਲਾ ਪੰਜਾਬ ਦੀ ਜ਼ੇਰੇ ਸਦਾਰਤ ਇਜਲਾਸ ਜਲਦੀ ਬੁਲਾ ਲਿਆ ਗਿਆ ਹੈ। ਵਜ਼ੀਰ ਆਲਾ ਪੰਜਾਬ ਦੀ ਜ਼ੇਰੇ ਸਦਾਰਤ ਇਜਲਾਸ ਛੇਤੀ ਬੁਲਾ ਲਿਆ ਗਿਆ ਹੈ। ਪੰਜਾਬ ਦੇ ਵਜ਼ੀਰੇ ਇਤਲਾਤ ਓ ਨਸ਼ਰੀਆਤ जनाब फयाजुल हसन चौहान होरां ने मीडिया के नाल गलबात की सांझ करदियां होया आख्या कि असी इस वेले टारगेटेड लॉकडाउन कर रहे हैं। जिन्हां इलाकियां विच कोरोना के मरीज सामने आ रहे हैं उन्हां इलाकियां नूं फौरी तौर पर सील कर दिता जाता है। उन्हां दा कहना सी कि आने वाले 3 ਤੋਂ 4 हफ्ते बड़े अहम ने, जिन्हां विच सानूं पता लगेगा कि सूरत हाल किहड़ा रुख इख्तियार करदी है। उन्हां दा इह वी कहना सी कि असी हर तरह के इकदामात कर रहे हैं ताकि कोरोना वायरस तो सही तरीके नाल निबड़िया जाए।
ਵਜ਼ੀਰ ਆਲਾ ਪੰਜਾਬ ਨੇ ਲਾਕਡਾਊਨ ਤੋਂ ਮੁਤਲਕ ਹਤਮੀ ਫੈਸਲਾ ਕਰਨਾ ਹੈ ਤੇ ਇਹ ਵੇਖਿਆ ਜਾਵੇਗਾ ਕਿ ਲਾਕਡਾਊਨ ਵਧਾਈਏ ਜਾਂ ਲਾਕਡਾਊਨ ਵਿੱਚ ਨਰਮੀ ਕੀਤੀ ਜਾਏ। ਲੇਕਿਨ ਉਹਨਾਂ ਨੇ ਆਪਣੀ ਰਾਏ ਦਿੰਦਿਆਂ ਹੋਇਆਂ ਆਖਿਆ ਕਿ ਲਾਕਡਾਊਨ ਨੂੰ ਮਜ਼ੀਦ ਵਧਾਇਆ ਜਾਵੇ। ਇਸ ਤੋਂ ਇਲਾਵਾ ਵਜ਼ੀਰ ਆਲਾ ਪੰਜਾਬ ਤੋਂ ਮੁਤਲਕ ਹੀ ਹੋਰ ਖਬਰਾਂ ਵੀ ਸ਼ਾਮਲ ਕਰ ਲੈਂਦੇ ਹਾਂ। ਪੰਜਾਬ ਦੇ ਵਜ਼ੀਰ ਆਲਾ ਜਨਾਬ ਉਸਮਾਨ ਬੁਜ਼ਦਾਰ ਹੋਰਾਂ ਨੇ ਪੰਜਾਬ ਭਰ ਦੀ ਮਸੀਹੀ ਬਰਾਦਰੀ ਨੂੰ ਈਸਟਰ ਦੀ ਮੁਬਾਰਕਬਾਦ ਦਿੱਤੀ ਹੈ ਅਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਮਸੀਹੀ ਬਰਾਦਰੀ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਹਕੂਮਤ ਦੇ ਨਾਲ ਹਰ ਤਰ੍ਹਾਂ ਦਾ ਤਾਵਨ ਕੀਤਾ ਹੈ। ਸੱਜਣੋ ਤੇ ਮਿੱਤਰੋ, ਵਜ਼ੀਰ ਆਜ਼ਮ ਪਾਕਿਸਤਾਨ ਜਨਾਬ ਇਮਰਾਨ ਖਾਨ ਹੋਰਾਂ ਵੱਲੋਂ ਵੀ ਪਾਕਿਸਤਾਨ ਵਿੱਚ ਵਸਣ ਵਾਲੀ ਮਸੀਹੀ ਬਰਾਦਰੀ ਨੂੰ ਈਸਟਰ ਦੀ ਮੁਬਾਰਕਬਾਦ ਦਿੱਤੀ ਗਈ ਹੈ ਅਤੇ तमाम ਮਸੀਹੀ ਬਰਾਦਰੀ ਨੂੰ ਗੁਜ਼ਾਰਿਸ਼ ਕੀਤੀ ਗਈ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਰਹਿ ਕੇ ਇਬਾਦਤਾਂ ਕਰਨ ਅਤੇ ਖੁਸ਼ੀਆਂ ਮਨਾਉਣ ਔਰ ਦੁਆ ਵੀ ਕਰਨ ਕਿ ਅੱਲਾਹ ਤਾਲਾ ਇਸ ਆਉਣ ਵਾਲੀ ਬਿਮਾਰੀ ਨੂੰ ਜਲਦੀ ਖਤਮ ਕਰੇ। ਪੰਜਾਬੀ ਲਹਿਰ ਵੱਲੋਂ ਵੀ ਪੂਰੀ ਦੁਨੀਆ ਵਿੱਚ ਵਸਣ ਵਾਲੀ ਕ੍ਰਿਸਚਨ ਕਮਿਊਨਿਟੀ ਅਤੇ ਮਸੀਹੀ ਬਰਾਦਰੀ ਨੂੰ ਈਸਟਰ ਦੀ ਮੁਬਾਰਕਬਾਦ ਦਿੱਤੀ ਜਾਂਦੀ ਹੈ। ਈਸਟਰ ਦੇ ਮੁਤਲਕ ਹੀ ਹੋਰ ਖਬਰ ਵੀ ਸ਼ਾਮਲ ਕਰ ਲੈਂਦੇ ਹਾਂ ਕਿ ਵੈਟੀਕਨ ਸਿਟੀ ਵਿੱਚ ਵੀ ਈਸਟਰ ਦੇ ਮੁਤਲਕ ਤਕਰੀਬਾਤ ਦਾ ਇਨਕਾਦ ਕੀਤਾ ਗਿਆ ਹੈ। ਈਸਾਈਆਂ ਦੇ ਮਜ਼ਹਬੀ ਰਹਿਨੁਮਾ ਪੋਪ ਇਕੱਲੇ ਹੀ ਚਰਚ ਵਿੱਚ ਆਏ ਅਤੇ ਉਹਨਾਂ ਨੇ ਖਿਤਾਬ ਕੀਤਾ। ਉਹਨਾਂ ਦਾ ਖਿਤਾਬ ਵਿੱਚ ਕਹਿਣਾ ਸੀ ਕਿ ਲੋਕ ਕਰੋਨਾ ਤੋਂ ਘਬਰਾਉਣ ਨਾ ਬਲਕਿ ਡਟ ਕੇ ਇਸ ਆਉਣ ਵਾਲੀ ਬਿਮਾਰੀ ਦਾ ਮੁਕਾਬਲਾ ਕਰਨ। ਸੱਜਣੋ ਤੇ ਮਿੱਤਰੋ, ਬਲੋਚਿਸਤਾਨ ਵਿੱਚ ਲਾਕਡਾਊਨ ਦਾ ਫੈਸਲਾ ਕੀਤਾ ਗਿਆ ਸੀ, ਲੇਕਿਨ ਵੇਖਣ ਲਈ ਆ ਰਿਹਾ ਹੈ ਕਿ ਬਲੋਚਿਸਤਾਨ ਦੇ ਲੋਕ ਲਾਕਡਾਊਨ ਨੂੰ ਲੈ ਕੇ ਸੀਰੀਅਸ ਨਹੀਂ ਨੇ, ਲਾਕਡਾਊਨ ਨੂੰ ਲੈ ਕੇ ਸੰਜੀਦਾ ਨਹੀਂ ਨੇ ਅਤੇ ਉਸੇ ਤਰ੍ਹਾਂ ਹੀ ਆਪਣੇ ਘਰਾਂ ਚੋਂ ਬਾਹਰ ਨਿਕਲ ਆਏ ਨੇ ਤੇ ਰੋਡਾਂ ਉੱਤੇ ਫਿਰ ਰਹੇ ਨੇ। ਹਕੂਮਤ ਇਸ ਵੇਲੇ ਬਲੋਚਿਸਤਾਨ ਵਿੱਚ ਲਾਕਡਾਊਨ ਉੱਤੇ ਅਮਲ ਦਰਾਮਦ ਕਰਾਉਣ ਵਿੱਚ ਨਾਕਾਮ ਨਜ਼ਰ ਆ ਰਹੀ ਹੈ ਔਰ ਇਸੇ ਤਰ੍ਹਾਂ ਦੀ ਹੀ ਸੂਰਤ-ਏ-ਹਾਲ ਸਾਨੂੰ ਖੈਬਰ ਪਖਤੂਨਖਵਾ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ। ਲੋਕ ਇਸ ਮੂਜ਼ੀ ਔਰ ਮੋਹਲਕ ਮਰਜ਼ ਦੀ ਹੋਣ ਵਾਲੇ ਨੁਕਸਾਨਾਤ ਤੋਂ ਚੰਗੀ ਤਰ੍ਹਾਂ ਆਗਾਹ ਨਹੀਂ ਅਤੇ ਉਸੇ ਤਰ੍ਹਾਂ ਹੀ ਗਲੀਆਂ ਬਾਜ਼ਾਰਾਂ ਅਤੇ ਸੜਕਾਂ ਉੱਤੇ ਫਿਰ ਰਹੇ ਨੇ। ਹਕੂਮਤ ਵੱਲੋਂ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਜਾ ਰਹੀ ਹੈ ਕਿ ਲੋਕ ਆਪਣੇ ਘਰਾਂ ਵਿੱਚ ਰਹਿਣ ਔਰ ਲਾਕਡਾਊਨ ਉੱਤੇ ਪਾਬੰਦੀ ਨਾਲ ਅਮਲ ਕਰਨ, ਲੇਕਿਨ ਸਾਨੂੰ ਇਸ ਤਰ੍ਹਾਂ ਦੀ ਅਜੇ ਕੋਈ ਵੀ ਸੂਰਤ-ਏ-ਹਾਲ ਵੇਖਣ ਨੂੰ ਨਹੀਂ ਮਿਲੀ। ਸੱਜਣੋ ਤੇ ਮਿੱਤਰੋ, ਅੱਗੇ ਵਧਦੇ ਹਾਂ ਔਰ ਪੂਰੀ ਦੁਨੀਆ ਤੋਂ ਕਰੋਨਾ ਵਾਇਰਸ ਦੇ ਮੁਤਲਕ ਖਬਰਾਂ ਦੀ ਤੁਹਾਡੇ ਨਾਲ ਸਾਂਝ ਕਰ ਲੈਂਦੇ ਹਾਂ। ਅਮਰੀਕਾ ਦੀ ਅਗਰ ਗੱਲ ਕਰੀਏ ਤੇ ਅਮਰੀਕਾ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਸੂਰਤ-ਏ-ਹਾਲ ਖਤਰਨਾਕ ਨਜ਼ਰ ਆ ਰਹੀ ਹੈ। ਇਸ ਵੇਲੇ ਅਮਰੀਕਾ ਵਿੱਚ ਗੁਜ਼ਰੇ ਹੋਏ 24 ਘੰਟਿਆਂ ਦੇ ਦੌਰਾਨ 1830 ਮੌਤਾਂ ਵਾਕਿਆ ਹੋ ਚੁੱਕੀਆਂ ਨੇ ਔਰ ਇਹ ਤਾਰੀਖ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੀਆਂ ਸਾਰੀਆਂ ਰਿਆਸਤਾਂ ਨੂੰ ਆਫਤਜ਼ਦਾ ਕਰਾਰ ਦੇ ਦਿੱਤਾ ਗਿਆ ਹੈ। ਸੱਜਣੋ ਤੇ ਮਿੱਤਰੋ, ਇਸ ਵੇਲੇ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਤਾਦਾਦ 20,577 ਹੋ ਗਈ ਹੈ ਅਤੇ 5.25 ਲੱਖ ਲੋਕ ਕਰੋਨਾ ਵਾਇਰਸ ਦੇ ਨਾਲ ਮੁਤਾਸਰ ਹੋ ਚੁੱਕੇ ਨੇ। ਅਗਰ ਪੂਰੀ ਦੁਨੀਆ ਤੇ ਇੱਕ ਝਾਤੀ ਪਾਈਏ ਤੇ ਇਸ ਵੇਲੇ ਜਿਹੜੇ ਗੁਜ਼ਰੇ ਹੋਏ 24 ਘੰਟੇ ਨੇ, ਇਹਨਾਂ ਦੇ ਦੌਰਾਨ ਗੁਜ਼ਰੇ ਹੋਏ 24 ਘੰਟਿਆਂ ਦੇ ਦੌਰਾਨ ਬਰਤਾਨੀਆ ਵਿੱਚ 917 ਅਤੇ ਫਰਾਂਸ ਵਿੱਚ 635, ਇਟਲੀ ਵਿੱਚ 619, ਬੈਲਜੀਅਮ ਵਿੱਚ 327 ਔਰ ਈਰਾਨ ਵਿੱਚ 125 ਮੌਤਾਂ ਵਾਕਿਆ ਹੋ ਚੁੱਕੀਆਂ ਨੇ। ਪੰਜਾਬੀ ਲਹਿਰ ਵੱਲੋਂ ਆਪਣੇ ਸੁਣਨ ਵਾਲੇ ਸਾਰੇ ਸਰੋਤੀਆਂ ਅਤੇ ਜੁੜੇ ਹੋਏ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਜਾ ਰਹੀ ਹੈ ਕਿ ਲੋਕ ਸਮਾਜੀ ਦੂਰੀ ਇਖਤਿਆਰ ਕਰਨ ਔਰ ਕਰੋਨਾ ਵਾਇਰਸ ਤੋਂ ਬਚਣ ਲਈ ਆਪਣੇ ਘਰਾਂ ਦੇ ਅੰਦਰ ਰਹਿਣ ਤਾਕਿ ਇਸ ਮੂਜ਼ੀ ਔਰ ਮੋਹਲਕ ਬਿਮਾਰੀ ਕੋਲੋਂ ਬਚਿਆ ਜਾ ਸਕੇ। ਆਪਣੇ ਆਪ ਨੂੰ ਵੀ ਮਹਿਫੂਜ਼ ਰੱਖੋ ਅਤੇ ਆਪਣੇ ਘਰ ਵਾਲਿਆਂ ਨੂੰ ਵੀ ਮਹਿਫੂਜ਼ ਰੱਖੋ। ਹਜ ਦੇ ਮੁਤਲਕ ਵੀ ਖਬਰਾਂ ਸ਼ਾਮਲ ਕਰ ਲੈਂਦੇ ਹਾਂ। ਪਾਕਿਸਤਾਨ ਦੇ ਵਜ਼ੀਰ ਮਜ਼ਹਬੀ ਉਮੂਰ ਜਨਾਬ ਸੈयद ਨੂਰੁਲ ਹਕ ਕਾਦਰੀ ਸਾਹਿਬ ਨੇ ਮੀਡੀਆ ਦੇ ਨਾਲ ਗੱਲਬਾਤ ਦੀ ਸਾਂਝ ਕਰਦਿਆਂ ਹੋਇਆਂ ਆਖਿਆ ਕਿ ਹਜ ਦੇ ਮੁਤਲਕ ਫੈਸਲਾ 15 ਰਮਜ਼ਾਨ ਤੱਕ ਕਰ ਲਿਆ ਜਾਵੇਗਾ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਹਵਾਲੇ ਨਾਲ ਸਊਦੀ ਹਕੂਮਤ ਦੇ ਨਾਲ ਬਿਲਕੁਲ ਰਾਬਤੇ ਵਿੱਚ ਹਾਂ ਔਰ ਜਿਹੜੀ ਵੀ ਨਵੀਂ ਸੂਰਤ-ਏ-ਹਾਲ ਦੀ ਮੁਤਲਕ ਸਾਨੂੰ ਆਗਾਹੀ ਹਾਸਲ ਹੋਵੇਗੀ ਅਸੀਂ ਲੋਕਾਂ ਨੂੰ ਦੱਸਾਂਗੇ। ਉਹਨਾਂ ਦਾ ਕਹਿਣਾ ਸੀ ਕਿ 15 ਰਮਜ਼ਾਨ ਤੱਕ ਹਜ ਦੇ ਮੁਤਲਕ ਸਾਰੇ ਫੈਸਲੇ ਕਰ ਲਏ ਜਾਣਗੇ, ਉਸ ਤੋਂ ਬਾਅਦ ਅਸੀਂ ਹਜ ਦੇ ਮੁਤਲਕ ਆਪਣੀ ਪਾਲਿਸੀ ਦਾ ਐਲਾਨ ਵੀ ਕਰਾਂਗੇ। ਇੱਕ ਹੋਰ ਵੀ ਖਬਰ ਸ਼ਾਮਲ ਕਰ ਲੈਂਦੇ ਹਾਂ ਕਿ ਕਰੋਨਾ ਵਾਇਰਸ ਦੇ ਮੁਤਲਕ ਆਗਾਹੀ ਦੇ ਮੁਤਲਕ ਜਿੱਥੇ ਹਕੂਮਤੀ ਇਕਦਾਮਾਤ ਕੀਤੇ ਜਾ ਰਹੇ ਨੇ ਅਤੇ ਪਾਕ ਫੌਜ, ਪੁਲਿਸ ਔਰ ਪੈਰਾ ਮਿਲਟਰੀ ਫੋਰਸਿਸ ਇਸ ਵੇਲੇ ਮੈਦਾਨ ਵਿੱਚ ਆ ਕੇ ਕਰੋਨਾ ਵਾਇਰਸ ਦੇ ਖਿਲਾਫ ਜੰਗ ਕਰ ਰਹੇ ਨੇ, ਉੱਥੇ ਹੀ ਫਨਕਾਰ ਬਰਾਦਰੀ ਵੀ ਕਰੋਨਾ ਵਾਇਰਸ ਨੂੰ ਰੋਕਣ ਲਈ ਮੈਦਾਨ ਵਿੱਚ ਉਤਰ ਆਈ ਹੈ। ਮਾਰੂਫ ਗੁਲੂਕਾਰ ਅਲੀ ਜ਼ਫਰ ਨੇ ਕੱਲ ਰਾਤੀ ਆਪਣੀ ਸੋਸ਼ਲ ਮੀਡੀਆ ਦੀ ਐਪ ਇੰਸਟਾਗ੍ਰਾਮ ਅਤੇ ਟਵਿੱਟਰ ਉੱਤੇ ਉਹਨਾਂ ਨੇ ਇੱਕ ਨਜ਼ਮ ਗਾਈ ਜਿਹਦੇ ਵਿੱਚ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦਾ ਆਖਿਆ ਗਿਆ ਹੈ ਅਤੇ ਕਰੋਨਾ ਵਾਇਰਸ ਦੇ ਹੋਣ ਵਾਲੇ ਨੁਕਸਾਨਾਤ ਤੋਂ ਮੁਤਲਕ ਆਗਾਹ ਵੀ ਕੀਤਾ ਗਿਆ ਹੈ। ਉਹਨਾਂ ਦੀ ਇਹ ਗਾਈ ਹੋਈ ਨਜ਼ਮ ਰਾਤੋਂ ਰਾਤ ਸੋਸ਼ਲ ਮੀਡੀਆ ਉੱਤੇ ਮਕਬੂਲ ਹੋ ਗਈ ਔਰ ਕਿੰਨੇ ਹੀ ਲੱਖਾਂ ਲੋਕਾਂ ਨੇ ਹੁਣ ਤੱਕ ਉਹ ਨਜ਼ਮ ਵੇਖ ਲਈ ਹੈ। ਪੰਜਾਬੀ ਲਹਿਰ ਵੱਲੋਂ ਇੱਕ ਵਾਰੀ ਫਿਰ ਆਪਣੇ ਜੁੜੇ ਹੋਏ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਜਾ ਰਹੀ ਹੈ ਕਿ ਕਰੋਨਾ ਵਾਇਰਸ ਤੋਂ ਬਚਣ ਲਈ ਇਹਤਿਆਤੀ ਤਦਬੀਰਾਂ ਉੱਤੇ ਅਮਲ ਕੀਤਾ ਜਾਏ
ਅਤੇ ਉਹਨਾਂ ਲੋਕਾਂ ਨੂੰ ਸਲਾਮ ਪੇਸ਼ ਕੀਤਾ ਜਾਂਦਾ ਹੈ ਜਿਹੜੇ ਲੋਕ ਇਸ ਵੇਲੇ ਕਰੋਨਾ ਵਾਇਰਸ ਦੇ ਨਾਲ ਲੜ ਰਹੇ ਨੇ। ਮੈਦਾਨ ਵਿੱਚ ਰਹਿ ਕੇ ਡਾਕਟਰ ਹਜ਼ਰਾਤ, ਪਾਕ ਫੌਜ ਔਰ ਪੁਲਿਸ ਤੇ ਉਹਨਾਂ ਜਵਾਨਾਂ ਨੂੰ ਅਸੀਂ ਸਲਾਮ ਪੇਸ਼ ਕਰਦੇ ਹਾਂ ਜਿਹੜੇ ਕਿ ਲੋਕਾਂ ਦੀਆਂ ਜ਼ਿੰਦਗੀਆਂ ਮਹਿਫੂਜ਼ ਕਰਨ ਲਈ, ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਸਤੇ ਇਸ ਵੇਲੇ ਕਰੋਨਾ ਦੇ ਨਾਲ ਨਿਬੜ ਰਹੇ ਨੇ। ਤੁਸੀਂ ਸੁਣੀਆਂ ਅੱਜ ਦੀਆਂ ਖਬਰਾਂ। ਆਪਣੇ ਮੇਜ਼ਬਾਨ ਸੈਯਦ ਇਰਫਾਨ ਅਲ ਹਸਨੀ ਨੂੰ ਇਜਾਜ਼ਤ ਦਿਓ। ਰੱਬ ਰਾਖਾ।